अस्सलाम वालेकुम वीरो की हाल है ठीक ठाक हो। मैं थोड़ा वीर साकम महर यूट्यूब चैनल साझा पंजाब देखदियां अखां सुनदे कन्नां नूं साकम महर दा सलाम पहुंचे। सियाणे कहंदे आ थके हारे किसान नूं सहारा झोटियां दा या टोटियां दा। ते मैं कहना भी आ टोटियां वाला सहारे वाली जिहड़ी ना गल ये ते हुण जिहड़ा मिल्लां ने रेट हुण कीता ना मुकर्रर गन्ने दा, ये टोटियां वाला सहारा ते खत्म हो गया काम है। अज तो कोई 20 साल पिछे चले जीए ना ते पुराने साडे जिहड़े वड्डे सीगे ना वो वेलणे लाउंदे हुंदे सी, कमाद चंगे हुंदे सी, बीज चंगे हुंदे सी उदों है। ते उन्हां वेलणे ला के ना ते अपना गुड़ कमाद पीना ते गुड़ बनाउणा ते ओह गुड़ वेचना। उसे गुड़ दी जिहड़ी आ ना असीं चाह भी घरां च बना के ते ओह पीनी। ते हुण असीं हाईब्रिड बीआं नूं पै गए आ। ਉਹ ਫਿਰ ਹਾਈਬ੍ਰਿਡ ਬੀਜ ਸਾਨੂੰ ਮਿਲ ਗਏ ਆ। ਸਾਨੂੰ ਇਹ ਆ ਵੀ ਵਜ਼ਨ ਜ਼ਿਆਦਾ ਮਿਲ ਗਿਆ ਹੈ ਤੇ ਲੇਕਿਨ ਇਹ ਆ ਕਿ ਉਦਾਂ ਦੇ ਬੀ ਨਹੀਂ ਰਹੇ ਵੀ ਅਸੀਂ ਹੁਣ ਇਹਦਾ ਕਮਾਦ ਵੀ ਜਿਹੜਾ ਨਾ ਇਹਨੂੰ ਪੀੜ ਸਕੀਏ। ਇਹਦੀ ਕੋਈ ਚਾਹ ਬਣਾਉਣ ਹੈ ਹਜੇ ਕੁਝ ਐਸੇ ਘਰ ਹੈਗੇ ਆ, ਐਸੇ ਕਬੀਲੇ ਹੈਗੇ ਆ ਕਿ ਜਿਨ੍ਹਾਂ ਦੇ ਵਿੱਚ ਨਾ ਉਹਨਾਂ ਨੇ ਹਜੇ ਵੀ ਬੀ ਆਪਣਾ ਪੁਰਾਣਾ ਸਾਂਭਿਆ ਚੱਲਣ ਡਿਆ ਵਾ ਔਰ ਉਹ ਗੁੜ ਬਣਾਉਂਦੇ ਆ। ਇੱਧਰ ਲਈਏ ਵਾਲੀ ਸਾਈਡ ਨੂੰ ਚਲ ਜੀਏ ਉਹ ਲੋਕ ਸਾਰੇ ਆ ਬੂਰੇ ਵਿਹੜੀ ਵੱਲ ਨੂੰ ਚਲ ਜੀਏ, ਲੋਕ ਇੱਧਰ ਬਹੁਤ ਜ਼ਿਆਦਾ ਕਮਾਦ ਪੀੜਦੇ ਆ। लेकिन साडा एरिया जिहड़ा फैसलाबाद आ इत्थे वेलणियां नूं तकरीबन छड्ड चुके हैं जिमींदार। ते हुण मिल्लां वाले जिहड़े आ वो छित्तर मारन डए आ, कोई पुछण दस्सण वाला नहीं गा है। मैं कहना कि 350 रुपया मन का जिहड़ा ना रेट लाया इन्हां ने है जिमींदारां नूं ए गन्ने दा। फिर इहदे विच भी अगर कि खोरी वाला गन्ना भोरा चला गया ते ओनूं कटौती लगन रही है। जे कोई नॉन वैरायटी चली गई है ना कहंदे वो ओनूं भी कटौती लाउण डए आ। ਤੇ ਇਸ ਵਾਸਤੇ ਮੈਂ ਕਹਿੰਦਾ ਵੀ ਇਹ ਟੋਟੀਆਂ ਵਾਲਾ ਸਹਾਰਾ ਜਿਹੜਾ ਨਾ ਇਹ ਵੀ ਖਤਮ ਹੋ ਗਿਆ। ਇਹ ਵੀ ਜ਼ਿਮੀਂਦਾਰ ਦੇ ਉੱਤੇ ਹੁਣ ਇਹ ਡਿਪੈਂਡ ਕਰਦਾ। ਜ਼ਿਮੀਂਦਾਰ ਖੁਦ ਹੀ ਜਿਹੜਾ ਨਾ ਆਪਣੇ ਵਾਸਤੇ ਆਪ ਮਿਹਨਤ ਕਰਕੇ ਜਿਹੜਾ ਨਾ ਉਹ ਅੱਛਾ ਮੁਨਾਫਾ ਲੈ ਲਵੇ ਤੇ ਲੈ ਸਕਦਾ ਵਾ। ਅਗਰ ਮਿੱਲਾਂ ਦੇ ਸਹਾਰੇ ਤੇ ਰਵੇ ਨਾ ਤੇ ਮੈਂ ਕਹਿੰਦਾ ਜ਼ਿਮੀਂਦਾਰ ਕੁਛ ਨਹੀਂ ਕਮਾ ਸਕਦਾ। ਤੇ ਅਸੀਂ ਇਸੇ ਸਿਲਸਿਲੇ ਦੇ ਵਿੱਚ ਹੀ ਅੱਜ ਭਾਈ ਹੁਣੀ ਜਿਹੜੇ ਆ ਨਾ ਇਹਨਾਂ ਦੇ ਕੋਲ ਪਹੁੰਚੇ ਆ, ਇਹਨਾਂ ਦਾ ਕਰਦੇ ਆ ਆਪਾਂ ਗੱਲਬਾਤ ਤੇ ਇਹ ਆਪਣੀ ਰਾਏ ਕੀ ਦਿੰਦੇ ਆ ਕਿ ਯਾਰ ਕੀ ਹੋਣਾ ਚਾਹੀਦਾ ਵਾ ਜ਼ਿਮੀਂਦਾਰਾਂ ਵਾਸਤੇ ਬਿਹਤਰ ਚੀਜ਼ ਕਿਹੜੀ ਆ ਤੇ ਮਿੱਲਾਂ ਵਾਲੇ ਸਾਡੇ ਪੱਲੇ ਕੀ ਪਾਉਣ ਡਏ ਆ। अस्सलाम वालेकुम जी। और भाई जी की हाल ठीक ठाक हो जी? अपना पिंड केड़ा जी? सा जी सखीरा 46 सखीरा पिंड है जी। अपना की नाम जी? कलबे अब्बास। कलबे अब्बास माशाअल्लाह जी, बहुत खूबसूरत नाम इन्हां दा। अल्लाह पाक इन्हां दी उम्र दे विच जिंदगी दे विच अल्लाह पाक जिहड़ा ना ये बरकतां पावे। ते मैं तुहानूं ये पुछांगा कि यार ਇਹ ਜਿਹੜਾ ਹੁਣ ਮਿੱਲਾਂ ਨੇ ਦੇਖੋ ਕਿ ਆ रेट मुकर्रर कीता वा 350 रुपया तकरीबन चलन दिया। 380 रुपये मिलना दा रेट होया नहीं 347 रुपए हुण 347 है घट। हां जी कल दा रेट यानी अच्छा 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 यानी कि कल दा जेड़ा मैं 350 सुनिया सी कि 350 रेट चलन दिया। रोज दा 3 रुपए घटाई है ਹੁਣ 347 ਹੈ ਯਾਨੀ ਕਿ ਹੋਰ ਉਹਨਾਂ ਨੇ ਘਟਾ ਦਿੱਤੇ 3 ਰੁਪਏ ਮਾਨ ਮਗਰ। ਹਾਂਜੀ ਤੇ ਇਹ ਯਾਰ ਇਹਦੇ ਨਾਲ ਇਹ ਤਾਂ ਪੁੱਛਣਾ ਮੈਂ ਤੁਹਾਨੂੰ ਚਾਹਾਂਗਾ ਕਿ ਇਹ ਜਿਹੜਾ ਮਿਲ ਹੁਣ ਰੇਟ ਦੇਣ ਡਈ ਇੱਕ ਮਣ ਦਾ, ਇਹਦੇ ਵਿੱਚ ਤੁਹਾਡੇ ਅਖਰਾਜਾਤ ਸਾਰੇ ਪੂਰੇ ਹੁੰਦੇ ਆ? ਕੋਈ ਸਪਰੇਵਾਂ ਦੇ, ਖਾਦਾਂ ਦੇ, ਕੋਈ ਲੇਬਰਾਂ ਦੇ, ਵਹਾਈ ਦੇ, ਇਹ ਕੀ ਹਿਸਾਬ ਕਿਤਾਬ ਆ? ਕਿਦਾਂ ਜਿਹੜਾ ਨਿਜ਼ਾਮ ਸਿੱਧਾ ਹੋਣ ਡਿਆ ਤੁਹਾਡਾ? ਨਿਜ਼ਾਮ ਸਿੱਧਾ ਕਾਹਦਾ ਵੀ ਫਸੇ ਆ। ਪਹਿਲੋਂ ਤੈਨੂੰ ਬੀਜ ਆਉਂਦੇ ਆ, ਅੱਜ ਵੀ ਸਹੀ ਹੋ ਜੂ ਮਿਲ, ਅੱਜ ਸਹੀ ਹੋ ਜੂਗੀ। ਹਾਂ ਹਾਂ ਇਹ ਨਹੀਂ ਦਿੰਦੇ ਪੈਸੇ, ਇਹ ਨਹੀਂ ਦਿੰਦੇ। ਆਹੋ ਮੈਂ ਸਾਲ ਵਰਤਦੇ ਆ ਪੈਸੇ ਸਾਡੇ। ਹੁਣ ਵੀ ਮੈਨੂੰ ਪਤਾ ਲੱਗਾ ਕਿ ਮਹੀਨਾ ਤੇ ਹੋ ਗਿਆ ਤਕਰੀਬਨ ਮਿਲ ਚੱਲੀ ਨੂੰ, ਪੇਮੈਂਟ ਸ਼ੁਰੂ ਨਹੀਂ ਕੀਤੀ। 2-2 CPR ਬਣਦੇ ਆ, ਬੰਦੇ ਬਾਹਰ ਭਾਏ ਆ। ਉਹ ਅਟਾਊਟ ਉਹਨਾਂ ਨੇ ਜਿਹਨੇ ਨਗਦ ਲੈਣੇ ਕਟੌਤੀ ਦੇ ਕੇ ਤੇ ਆਪਣੇ ਪੈਸੇ ਲੈ ਲਓ, ਆਪਣੀ ਜ਼ਰੂਰਤਾਂ ਪੂਰੀਆਂ ਕਰ ਲਓ। ਅੱਛਾ ਇੱਕ ਤੇ ਰੇਟ ਇਹਨਾਂ ਮਿਲਣਾ 347 ਤੇ ਇੱਕ ਦੂਸਰੇ ਨੰਬਰ ਤੇ ਜਿੰਨੇ ਨਗਦ ਪੇਮੈਂਟ ਲੈਣੀ ਆ ਉਹਨੂੰ ਹੋਰ ਕਟੌਤੀ ਲੱਗਣੀ। ਹਾਂਜੀ ਹਾਂਜੀ। ਤੇ ਫਿਰ ਇਹ ਵੀ ਮੈਂ ਸੁਣਿਆ ਕਿ ਨਾਨ ਵੈਰਾਈਟੀ ਨੂੰ ਵੀ ਕਟੌਤੀ ਲੱਗਣ ਡਈ। ਮੈਂ ਆਖਿਆ ਜੀ ਉਹਨੂੰ ਪਹਿਲੇ ਤੋਂ ਕਹਿੰਦੇ ਲੈ ਜਾ ਦਾਬਾ ਮਾਰ ਦੇ ਭਜਾ ਦੇ, ਮੁੜ ਕੇ ਜਿਹੜਾ ਰਲ ਕੇ ਪਰਿਓ ਦੀ ਹੁੰਦਾ ਵਾ ਅੱਧੋ ਅੱਧੀ ਤੈਨੂੰ ਕਰ ਲੈਨੇ ਆ, ਕਾਟ ਲੱਗੂ ਚੰਗੀ ਤੁੰਨ ਕੇ। ਅੱਛਾ 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 ਤੇ ਤੇਰਾ ਕਰ ਦਿੰਨੇ ਆ, ਕੋਈ ਨਹੀਂ ਤੂੰ ਘਬਰਾ ਨਾ, ਨਾਲ ਹੱਥ ਮਾਰ ਦੇ ਉਹਦੇ ਮੋਢਿਆਂ ਤੇ, ਨਾਲ ਥਾਪੀ ਦੇ ਦੇਣੀ ਆ ਵੀ ਬੰਦਾ ਜਿਹੜਾ ਨਾ ਗੇੜੇ ਚ ਆ ਜਾਵੇ। ਉਹਨਾਂ ਬੰਦੇ ਛੱਡੇ ਪੱਕੀ ਦੇ ਉੱਤੇ। ਅੱਛਾ 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 ਇਹ ਨਿਜ਼ਾਮ ਚੱਲਣ ਡਿਆ। ਤੇ ਇਹ ਜਿਹੜਾ ਵਾ ਆਪਣਾ 350 ਰੁਪਇਆ ਰੇਟ ਆ। ਮੈਂ ਜੇ ਇੱਕ ਜੇ ਆਪਣੇ ਜ਼ਿਮੀਂਦਾਰ ਭਾਈ ਆ ਸਾਰੇ ਮੇਰੇ ਮਾਸ਼ਾਅੱਲਾ ਇਹ ਮੇਰੇ ਇਲਾਕੇ ਦੀ ਜਿਹੜੀ ਆਵਾਮ ਆ, ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਯਾਰ ਅਗਰ ਅਸੀਂ ਉਹੋ ਹੀ ਕੋਈ 10-20 ਸਾਲ ਪਹਿਲਾਂ ਦਾ ਜਿਹੜਾ ਵਕਤ ਸੀ ਉੱਥੇ ਚਲੇ ਜੀਏ। ਇਹਦੇ ਨਾਲ ਤਾਂ ਪਹਾੜੀ ਕਿੱਕਰ ਮਹਿੰਗੀ ਆ, 800 ਰੁਪਏ ਮਣ। ਹਾਂ ਪਹਾੜੀ ਕਿੱਕਰ ਗਿੱਲਾ ਵਾਕਈ ਗਿੱਲਿਆ ਦਾ ਰੇਟ ਜਿਹੜਾ ਨਾ ਉਹਦਾ ਵਾਕਿਆ ਹੀ ਪਹਾੜੀ ਕਿੱਕਰ ਦਾ ਗੰਨੇ ਨਾਲੋਂ ਜ਼ਿਆਦਾ ਜੇ। ਇਹ ਗੱਲ ਵਾਕਈ ਭਾਈ ਕਲਬੇ ਅब्बास ਸਾਹਿਬ ਨੇ ਬਹੁਤ ਅੱਛੀ ਕੀਤੀ ਆ ਕਿ ਵਾਕਿਆ ਹੀ ਜਿਹੜਾ ਨਾ ਗਿੱਲਾ ਬਾਲਣ ਜਿਹੜਾ ਪਹਾੜੀ ਕਿੱਕਰ ਦਾ ਉਹ ਤਕਰੀਬਨ 500 550 ਤੋਂ ਤਾਂ ਨੂੰ 800 ਤੱਕ ਵਿਕਣ ਡਿਆ ਵਾ। ਦੂਜੀਆਂ ਸਾਰੀਆਂ ਫਸਲਾਂ ਜਿੰਨੀਆਂ ਵੀ ਆ
ਉਹ 6 ਮਹੀਨਿਆਂ ਦੀਆਂ ਕੋਈ 3 ਮਹੀਨਿਆਂ ਦੀਆਂ 12 ਮਹੀਨਿਆਂ ਦੀ ਪੂਰੀ। ਫਿਰ ਇਹ ਤੇ ਖਰਚਾ ਵੀ ਕਰਨਾ ਪੈਣਾ ਖਰਚਾ ਦੁੱਗਣਾ ਹਰ ਸ਼ੈ ਨਾਲ। ਤੇ ਪਹਾੜੀ ਕਿੱਕਰ ਤੇ ਖਰਚਾ ਵੀ ਕੋਈ ਨਹੀਂ ਆਪੇ ਉਗਣੀ ਆਪੇ ਉੱਗ ਪੈਣੀ ਆ ਤੇ ਉਹ ਵਿਕਣੀ ਆ ਔਰ ਜੇ ਬਰੀਕ ਡੰਡਾ ਆ ਤੇ ਤਕਰੀਬਨ 550 ਵਾ। ਜੇ ਮੋਟਾ ਡੰਡਾ ਲੈਣਾ ਵਾ ਤੇ ਉਹ ਫਿਰ ਜਿਹੜਾ ਉਹਦਾ ਰੇਟ ਹੈਗਾ 700-800 ਤੱਕ ਜਾਂਦਾ ਜੀ ਪਹਾੜੀ ਕਿੱਕਰ ਦਾ, ਜਿਹਦੇ ਉੱਤੇ ਕੋਈ ਖਰਚਾ ਨਹੀਂ ਆਉਣਾ। ਤੇ ਇਹ ਜ਼ਿਮੀਂਦਾਰ ਵਿਚਾਰੇ ਫਿਰ ਇਹ ਵਿਚਾਰੇ ਇਹ ਦੁੱਖ ਕਿਹਨੂੰ ਦੱਸਣ ਜਾ ਕੇ ਆ ਵੀ ਜਿਹੜਾ ਇੰਨਾ ਅਖਰਾਜਾਤ ਕਰਕੇ ਵੀ ਉਹਦੇ ਵਿੱਚੋਂ ਜੇ ਮੁਨਾਫਾ ਵੀ ਨਹੀਂ ਨਿਕਲਣਾ, ਉਹਦੇ ਅਖਰਾਜਾਤ ਨਹੀਂ ਪੂਰੇ ਹੋਣੇ। ਮੈਂ ਕਹਿੰਦਾ ਕਿ ਯਾਰ ਪਹਿਲੇ ਜਿਹੜੇ ਜ਼ਿਮੀਂਦਾਰ ਹੁੰਦੇ ਸੀ ਨਾ ਮਾਸ਼ਾਅੱਲਾ, ਅੱਜ ਤੋਂ 20 ਸਾਲ ਪਿੱਛੇ ਚੱਲ ਜਾਈਏ, ਉਹਨਾਂ ਦਾ ਜ਼ਿਹਨ ਇਹ ਹੁੰਦਾ ਸੀ ਕਿ ਅਸੀਂ ਯਾਰ ਕਮਾਦ ਆਪਣਾ ਵੱਢਾਂਗੇ ਜਾਂ ਆਪਣੀ ਫਸਲ ਕੋਈ ਵੀ ਚੁੱਕਾਂਗੇ, ਕਮਾਦ ਚੁੱਕਾਂਗੇ, ਮੂੰਜੀ ਚੁੱਕਾਂਗੇ ਜਾਂ ਲਾ ਲਓ ਕਿ ਕਣਕ ਚੁੱਕਾਂਗੇ ਤੇ ਅਸੀਂ ਆਪਣੇ ਕੋ ਧੀ ਪੁੱਤ ਦਾ ਨਾ ਫਰਜ਼ ਅਦਾ ਕਰ ਲਾਂਗੇ। ਉਹ ਸਾਡਾ ਧੀ ਪੁੱਤ ਘਰ ਦੇ ਵਿੱਚ ਜਵਾਨ ਆ, ਚਲੋ ਉਹਦਾ ਫਰਜ਼ ਅਦਾ ਹੋ ਜਾਏਗਾ ਹੈ। ਤੇ ਹੁਣ ਜਿਹੜਾ ਵਾ ਨਾ ਨਿਜ਼ਾਮ, ਮੈਂ ਕਹਿੰਦਾ ਹੁਣ ਤੇ ਉਹ ਜ਼ਿਮੀਂਦਾਰ ਇਹ ਸੋਚਣ ਡਿਆ ਹੁੰਦਾ ਵਾ ਜੇ ਆਹ ਹੁਣ ਗੰਨੇ ਦੀ ਟਰਾਲੀ ਜੇ ਲੱਦ ਕੇ ਜਾਣੀ ਆ ਨਾ, ਤੇ ਮੈਂ ਕਹਿੰਦਾ ਵੀ ਇਹ ਬੰਦਾ ਤੇ ਇਹ ਗੰਨੇ ਦੀ ਇੱਕ ਟਰਾਲੀ ਤੇ ਸੁੱਟ ਆਊਗਾ, ਇਹਨੇ ਧੀ ਪੁੱਤ ਦਾ ਫਰਜ਼ ਅਦਾ ਕੀ ਕਰਨਾ? ਇਹ ਤਾਂ ਸਵੇਰ ਨੂੰ ਉੱਠ ਕੇ ਸੋਚੀ ਪਿਆ ਜਾਂ ਇਹ ਸੋਚਦਾ ਹੋਊਗਾ ਵੀ ਮੈਂ ਖਾਦ ਦਾ ਖਰਚਾ ਕਿੱਥੋਂ ਪੂਰਾ ਕਰਨਾ, ਮੈਂ ਸਪਰੇਵਾਂ ਦਾ ਖਰਚਾ ਕਿੱਥੋਂ ਪੂਰਾ ਕਰਨਾ, ਮੈਂ ਟਰੈਕਟਰ ਦੀ ਵਿਹਾਈ ਕਿੱਥੋਂ ਦੇਣੀ ਆ, ਮੈਂ ਜਿਹੜਾ ਲੇਬਰ ਨੂੰ ਖਰਚਾ ਕਿੱਥੋਂ ਦੇਣਾ ਵਾ, ਘਰ ਦਾ ਨਿਜ਼ਾਮ ਕਿੱਦਾਂ ਚਲਾਉਣਾ ਵਾ। ਧੀ ਪੁੱਤ ਦਾ ਫਰਜ਼ ਅਦਾ ਕਰਨਾ ਤੇ ਹੁਣ ਦੂਰ ਕੰਮ ਚਲਾ ਗਿਆ। ਉਹ ਤੇ ਅੱਲਾਹ ਪਾਕ ਦੇ ਤੇ ਡੋਰੀਆਂ ਨੇ ਹੁਣ ਕਿ ਅੱਲਾਹ ਪਾਕ ਜਿਹੜਾ ਵਾ ਉਹ ਉਹਨਾਂ ਦੇ ਸਬਬ ਕੋਈ ਪੈਦਾ ਕਰਦਾ ਹੈ। ਬਾਕੀ ਜੇ ਇਹ ਲਗਾ ਲਈਏ ਨਾ ਜਿਹੜੇ ਅੱਗੇ ਜ਼ਿਮੀਂਦਾਰ 2 ਕਿੱਲੇ ਬੀਜਦੇ ਉਹ ਕਿੱਲਾ ਬੀਜਣ ਡਿਆ ਪਿਆ ਕਮਾਲ, ਯਾਨੀ ਕਿ ਛੱਡੀ ਜਾਣ ਛੱਡੀ ਜਾਣ ਡੇ ਆ। ਤੇ ਯਾਰ ਜੇ ਆਪਾਂ ਕਲਬੇਬਾਸ ਭਾਈ ਉਹੀ ਮੈਂ ਗੱਲ ਪਹਿਲੇ ਵਾਲੀ ਕਰਨ ਡਿਆ ਕਿ ਜੇ ਆਪਾਂ ਵੇਲਣੇ ਲਾ ਲਈਏ ਪਹਿਲੇ ਉਹ ਤਰ੍ਹਾਂ ਬੀਜ ਪਿਛਲੇ ਲੱਭਣੇ ਪੈਣੇ ਵਾਲੇ 34 ਹਾਂ 52 52 ਉਹ ਵੀ ਅਸੀਂ ਗਵਾ ਲਏ ਆ। ਉਹ ਬੀਜ ਵਾਲੇ ਨਵੀਂ ਇਹਨਾਂ ਵੈਰਾਈਟੀ ਮਿੱਲਾਂ ਦੇ ਪਿੱਛੇ ਲੱਗ ਕੇ ਜ਼ਿਮੀਂਦਾਰ ਨੇ ਆਪਣੇ ਆਪ ਨੂੰ ਆਪ ਹੀ ਖਤਮ ਕਰ ਲਿਆ ਤੇ ਹੁਣ ਮਿੱਲਾਂ ਜਿਹੜੀਆਂ ਉਹੀ ਛਿੱਤਰ ਮਾਰਨ ਡਈਆਂ, ਮਿੱਲਾਂ ਰੇਟ ਨਹੀਂ ਦੇਣ ਡਈਆਂ। ਇਸੇ ਵਾਸਤੇ ਜਿਹੜਾ ਨਾ ਉਹ ਇਹ ਗੱਲ ਨਾ ਹੁਣ ਕਰਨ ਵਾਲੀ ਰਹੀ ਕੋਈ ਨਹੀਂ ਹੈਗੀ ਕਿ ਉਹ ਜ਼ਿਮੀਂਦਾਰ ਜਿਹੜਾ ਸੀਗਾ ਨਾ ਉਹ ਤਕਰੀਬਨ ਇਹ ਲਾ ਲਓ ਕਿ ਹੁਣ ਇੱਕ ਕਾਗਜ਼ਾਂ 'ਚ ਨਾਂ ਰਹਿ ਗਿਆ ਵਾ ਇਹ ਬੰਦਾ ਜ਼ਿਮੀਂਦਾਰ ਹੈ। ਬਾਕੀ ਠੀਕ ਹੈ, ਅੱਲਾ ਦਾ ਸ਼ੁਕਰ ਆ, ਇਹ ਨਹੀਂ ਕਿ ਅਸਰੋਂ ਹੀ ਮਰ ਗਏ ਆ, ਲੇਕਿਨ ਇਹ ਹੈ ਕਿ ਮਿੱਲਾਂ ਨੂੰ ਚਾਹੀਦਾ ਕਿ ਯਾਰ ਜ਼ਿਮੀਂਦਾਰ ਦੇ ਪੱਲੇ ਕੁਝ ਪਾਉਣ, ਉਹਨੂੰ ਕੋਈ ਰੇਟ ਅੱਛਾ ਮਿਲ ਜਾਵੇ, ਉਹਦੀ ਕੋਈ ਫਸਲ ਅੱਛੀ ਆ। ਠੀਕ ਆ, ਜਿਹੜਾ ਕੋਈ ਬੀ ਉਦਾਂ ਦਾ ਮਾੜਾ ਵਾ ਜਿਹਨੂੰ ਮਿੱਲ ਕਹਿੰਦੀ ਹੈ ਵੀ ਮੈਂ ਲੈਣਾ ਹੀ ਨਹੀਂ ਹੈ, ਮਿਲ ਆਪ ਦਿੰਦੀ ਪਹਿਲੋਂ ਬੀ, ਮਿੱਲ ਪਹਿਲੋਂ ਉਹੀ ਬੀ ਆਪ ਦਿੰਦੀ ਆ। ਅੱਛਾ ਬਿੱਲ ਬੀ ਪਹਿਲੋਂ ਆਪ ਦਿੰਦੇ ਆ, ਆ ਬੀਜੋ ਮੁੜ ਕੇ ਉਸੇ ਨੂੰ ਕਹਿਣਾ ਨਕਾਮ, ਮੁੜ ਕੇ ਉਸੇ ਨੂੰ ਕਹਿ ਦੇਣਾ ਨਕਾਮ, ਤੇ ਫਿਰ ਫਾਇਦਾ ਉਸ ਬੀ ਦੇਣ ਦਾ ਪਹਿਲੋਂ ਦੇਣ ਹੀ ਨਾ ਉਹ ਬੀ। ਏਦਾਂ ਹੀ ਆ ਖਾਦਾਂ ਜਿਹੜੀਆਂ ਸੀਗੀਆਂ ਇਹ ਪਹਿਲੋਂ ਇਹਨੂੰ ਖਾਦ ਨੂੰ ਕੋਈ ਲੈਂਦਾ ਨਹੀਂ ਸੀ ਹੁੰਦਾ, ਇਹ ਮਸਨੂਈ ਖਾਦਾਂ ਜਿੰਨੀਆਂ ਵੀ ਆ, ਕੋਈ ਯੂਰੀਆ ਲਾ ਲਓ ਜਿੰਨੀਆਂ ਵੀ ਆ, ਜਿੰਨੀਆਂ ਵੀ ਖਾਦਾਂ ਰੂੜੀ ਪਾਉਂਦੇ ਸੀ, ਇਹਨਾਂ ਨੂੰ ਕੋਈ ਲੈਂਦਾ ਕੋਈ ਨਹੀਂ ਸੀ ਖਾਦਾਂ ਨੂੰ। ਤੇ ਉਹ ਹੁਣ ਖਾਦਾਂ ਜਦੋਂ ਹੁਣ ਲੱਗ ਪਏ ਜ਼ਿਮੀਂਦਾਰ ਲੱਗ ਕੇ ਉਹਨਾਂ ਦੇ ਪੂਰਾ, ਹੁਣ ਉਹਨਾਂ ਦਾ ਰੇਟ ਹੀ ਇੰਨਾ ਆ, ਮੈਂ ਕਹਿੰਦਾ ਦੁਨੀਆ ਲਾਈਨਾਂ 'ਚ ਲੱਗੀ ਹੁੰਦੀ ਖਾਦਾਂ ਨੂੰ ਲੈਣ ਵਾਸਤੇ ਤੇ ਖਾਦਾਂ ਫਿਰ ਵੀ ਨਹੀਂ ਲੱਭਦੀਆਂ ਸਾਡੇ ਮੁਲਕ ਦੇ ਵਿੱਚ। ਆਹ ਹਾਲ ਬਣ ਗਿਆ ਵਾ। ਤੇ ਜਿਹੜਾ ਨਾ ਇਹ ਤੇ ਅਸੀਂ ਇੱਕ ਮਿੱਲਾਂ ਵਾਲਿਆਂ ਨਾਲ ਸਾਡੀ ਇਹ ਅਰਜ਼ੀ ਆ ਮਿੱਲਾਂ ਵਾਲਿਆਂ ਅੱਗੇ ਕਿ ਯਾਰ ਜ਼ਿਮੀਂਦਾਰਾਂ ਨੂੰ ਕੋਈ ਰੇਟ ਅੱਛਾ ਦਿਓ ਜਿਹੜਾ ਕਿ ਤਾਂ ਕਿ ਜ਼ਿਮੀਂਦਾਰ ਜਿਹੜਾ ਨਾ ਉਹ ਖੁਸ਼ਹਾਲ ਹੋ ਸਕੇ। ਜ਼ਿਮੀਂਦਾਰ ਖੁਸ਼ਹਾਲ ਹੋਏਗਾ ਨਾ ਤੇ ਮੈਂ ਕਹਿੰਦਾ ਕਿ ਸਾਰਾ ਮੁਆਸ਼ਰਾ ਖੁਸ਼ਹਾਲ ਹੋਏਗਾ। ਸਾਡੇ ਘਰਾਂ ਦੇ ਅੰਦਰ ਕੋਈ ਖੁਸ਼ੀ ਆ ਜਾਵੇ ਨਾ, ਸਾਡੇ ਘਰ ਕੋਈ ਖੁਸ਼ੀ ਹੋਵੇ, ਕੋਈ ਧੀ ਪੁੱਤ ਦਾ ਅਸੀਂ ਸ਼ਾਦੀ ਕਰਦੇ ਆ, ਕਿਸੇ ਦੇ ਘਰ ਕੋਈ ਧੀ ਪੁੱਤ ਜੰਮਦਾ ਵਾ ਤੇ ਉਹਦੀ ਖੁਸ਼ੀ ਕਰਦੇ ਆ, ਕਹਦੇ ਨਾ ਕਰਦੇ ਆ ਜੀ ਮੂੰਹ ਮਿੱਠਾ ਕਰਿਓ, ਲਿਆਓ ਮਠਿਆਈ ਲਿਆਓ। ਤੇ ਜੇ ਅਸੀਂ ਉਸ ਮਠਿਆਈ ਦੀ ਬੈਕ ਤੇ ਚੱਲ ਜੀਏ ਨਾ ਤੇ ਇਹ ਕਿਸਾਨ ਹੀ ਆਉਂਦਾ ਜੀ, ਕਿਉਂਕਿ ਉਸ ਮਠਿਆਈ ਦੇ ਵਿੱਚ ਜਿਹੜੀ ਚੀਨੀ ਪੈਣੀ ਆ ਨਾ ਉਹ ਇਸ ਗੰਨੇ ਤੋਂ ਤਿਆਰ ਹੋਣੀ ਆ। ਤੇ ਜਿੰਨੀ ਦੇਰ ਗੰਨੇ ਦਾ ਰੇਟ ਜਾਂ ਅੱਛਾ ਨਹੀਂ ਮਿਲੇਗਾ ਜ਼ਿਮੀਂਦਾਰ ਖੁਸ਼ਹਾਲ ਨਹੀਂ ਹੋਏਗਾ ਤੇ ਅਸੀਂ ਉਹ ਮਠਿਆਈ ਤੇ ਦਵਾ ਖਾ ਜਾਂਦੇ ਆ। ਲੇਕਿਨ ਅਸੀਂ ਨਸਲ ਜਿਹੜੀ ਆ ਕੋਈ ਜ਼ਿਮੀਂਦਾਰ ਹਾਲ ਨਹੀਂ ਹੋਣ ਦੇਣ ਦੇ, ਅਗਲੇ ਕਹਿੰਦੇ ਜ਼ਮੀਨ ਭਾਵੇਂ ਕੋਈ ਪੰਚਰਾਂ ਕੰਮ ਕਰ ਲੈ, ਜੋ ਮਰਜ਼ੀ ਕਰੇ, ਦਿਹਾੜੀ ਕਰੇ, ਘਾਟਾ ਪਾਉਂਦੀ ਆ। ਆਪਣੀ ਮਿਹਨਤ ਹੋਰ ਕਰ ਲਓ, ਹੋਰ ਕਰ ਲਓ, ਜ਼ਿਮੀਂਦਾਰੀ ਬਾਹਰ ਚੱਲ ਜਾਓ, ਬਾਹਰਲੇ ਮੁਲਕਾਂ ਚੱਲ ਜਾਓ, ਆਪਣੇ ਦਿਹਾੜੀ ਦਾ ਕੀ ਫਾਇਦਾ ਕਿ ਵੇਖੋ ਸਾਡਾ ਮੁਲਕ ਏਡਾ ਵੱਡਾ ਮੁਲਕ ਆ ਤੇ ਇੱਕ ਮਾਸ਼ਾਅੱਲਾ ਸੂਬਾ ਪੰਜਾਬ ਜਿਹੜਾ ਵਾ ਇੱਕ ਕਾਸ਼ਤਕਾਰ ਜ਼ਿਲ੍ਹਾ ਵਾ, ਬਹੁਤ ਵੱਡਾ ਜ਼ਿਲ੍ਹਾ ਵਾ ਪੰਜਾਬ ਦਾ ਏਰੀਆ ਹੈ, ਕਾਸ਼ਤਕਾਰ ਲੋਕ ਨੇ ਤੇ ਇਹ ਕਾਸ਼ਤਕਾਰੀ ਦੇ ਵਿੱਚ ਮਸ਼ਹੂਰ ਵੀ ਆ। ਤੇ ਜਦੋਂ ਅਸੀਂ ਜ਼ਮੀਨਾਂ ਨੂੰ ਛੱਡ ਦੇਵਾਂਗੇ, ਵਾਹੀ ਨੂੰ ਛੱਡ ਦੇਵਾਂਗੇ ਤੇ ਅਸੀਂ ਕਾਸ਼ਤਕਾਰ ਕਰ ਇਹ ਰਕਬਾ ਕਾਹਦਾ ਕਾਸ਼ਤਕਾਰ ਰਹਿ ਗਿਆ, ਜ਼ਿਲ੍ਹਾ ਕਾਹਦਾ ਕਾਸ਼ਤਕਾਰ ਰਹਿ ਗਿਆ, ਫਿਰ ਤੇ ਕਾਸ਼ਤਕਾਰੀ ਖਤਮ ਹੋ ਗਈ ਨਾ। ਤੇ ਇਸ ਵਾਸਤੇ ਅਸੀਂ ਅਗਲੇ ਪਾਕਿਸਤਾਨ ਦੇ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ ਖੁਸ਼ਹਾਲ ਕਰਾਂਗੇ। ਪਾਕਿਸਤਾਨ ਬਣਾਉਣਾ ਚਾਹੀਦਾ, ਹਾਏ ਗੁੱਡ ਹੋਏ ਕਾਇਦੇ ਆਜ਼ਮ ਵਾਲਾ ਪਾਕਿਸਤਾਨ, ਪਰ ਉਹ ਬਣਨਾ ਨਹੀਂ ਹੁਣ, ਪਰ ਉਹ ਹੁਣ ਬਣਨਾ ਨਹੀਂ, ਤੂੰ ਭਾਵੇਂ ਗੋਡੇ ਰਗੜੀ ਜਾ ਇੱਥੇ, ਔਖੀ ਗੱਲ ਹੀ ਉਹ ਬਣੇ।